व्यूअर्स वेलकम बैक इन आवर प्रोग्राम जी। डॉक्टर साहब साडी अगली लिखत आई है वर्जीनिया तो वीर सुरिंदर सिंह जी दी। ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਨੂੰ ਲੈ ਕੇ ਮਿਲੀ ਪੀਟਸ ਕੈਲੀਫੋਰਨੀਆ ਵਿੱਚ ਹੋਈ ਕਾਨਫਰੰਸ ਬਾਰੇ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਕਿਰਪਾ ਕਰਕੇ ਇਹ ਵੀ ਦੱਸੋ ਕਿ ਕੀ ਇਸ ਕਾਨਫਰੰਸ ਵਿੱਚ ਸਾਰੇ ਨੁਮਾਇੰਦਿਆਂ ਜਾਂ ਸੰਗਤ ਵੱਲੋਂ ਇਸ ਮੁੱਦੇ ਨੂੰ ਲੈ ਕੇ ਕੋਈ ਮਤਾ ਵੀ ਕੀਤਾ ਗਿਆ ਹੈ ਕਿ ਸਾਡੇ ਕੋਲ ਕੋਈ ਗੇਮ ਪਲਾਨ ਹੱਥ ਵਿੱਚ ਹੈ ਜਿਸ ਦੀ ਵਰਤੋਂ ਨਾਲ ਮੂਲ ਕੈਲੰਡਰ ਦੁਬਾਰਾ ਲਾਗੂ ਕਰਵਾਇਆ ਜਾ ਸਕੇ। ਗੁਰਫਤਿਹ ਜੀ ਡਾਕਟਰ ਸਾਹਿਬ। ਵੀਰ ਸੁਰਿੰਦਰ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਵਰਜੀਨੀਆ ਤੋਂ ਲਿਖਿਆ ਜੀ। ਇਹ ਸਾਡੇ ਬੜੇ ਪਿਆਰੇ ਵੀਰ ਨੇ, ਹਮਦਰਦ ਨੇ, ਸਪੋਰਟਰ ਨੇ ਔਰ ਖੁਦ ਵੀ ਉੱਥੇ ਗੁਰਦੁਆਰਾ ਸਾਹਿਬ 123 ਦੇ ਉੱਤੇ ਹੈ। ਉੱਥੇ ਸਿੱਖ ਨੌਜਵਾਨਾਂ, ਸਿੱਖ ਬੱਚਿਆਂ ਨੂੰ ਗੁਰਮਤ ਨਾਲ ਜੋੜਨ ਦੇ ਲਈ ਬੜੇ ਲਗਾਤਾਰਤਾ ਦੇ ਨਾਲ ਇਹ ਐਫਰਟ ਕਰਦੇ ਨੇ ਔਰ ਆਪ ਬੜਾ ਖੂਬਸੂਰਤ ਕੀਰਤਨ ਵੀ ਕਰਦੇ ਨੇ, ਬੜਾ ਜੁੜ ਕੇ ਔਰ ਪੰਥ ਨੂੰ ਬਹੁਤ ਪਿਆਰ ਕਰਦੇ ਨੇ ਜੀ, ਕੁਛ ਕਰਨਾ ਵੀ ਚਾਹੁੰਦੇ ਨੇ। ਸੋ ਹਮੇਸ਼ਾ ਇਹ ਸਾਡੇ ਰੈਗੂਲਰ ਵਿਊਅਰ ਵੀ ਨੇ, ਸੁਝਾਅ ਵੀ ਦਿੰਦੇ ਨੇ, 1 to 1 ਜਦੋਂ ਮਿਲੋ ਉਦੋਂ ਵੀ ਐਡਮਾਇਰ ਵੀ ਕਰਦੇ ਨੇ ਔਰ ਇਸ ਦੀ ਇੰਪਰੂਵਮੈਂਟ ਲਈ ਵੀ ਉਹਨਾਂ ਦਾ ਹਮੇਸ਼ਾ ਇੱਕ ਅੱਛਾ ਜਿਹੜਾ ਨਜ਼ਰੀਆ ਹੁੰਦਾ ਜੀ। ਸੋ ਉਹਨਾਂ ਨੇ ਮਿਲਪੀਟਸ ਦੇ ਵਿੱਚ ਪਿਛਲੇ ਦਿਨਾਂ 'ਚ ਜਿਹੜਾ ਕੈਲੀਫੋਰਨੀਆ, ਸੀਐਟਲ, ਵਾਸ਼ਿੰਗਟਨ DC ਦੇ ਗੁਰਦੁਆਰਿਆਂ ਦੇ ਨੁਮਾਇੰਦਿਆਂ ਦਾ ਇਕੱਠ ਸੀ, ਉਸ ਦੀ ਕੀ ਆਊਟਕਮ ਰਹੀ ਉਸ ਦਾ ਅਸੀਂ ਆਲਰੇਡੀ ਡਿਸਕਸ ਕੀਤਾ। ਉਹਨਾਂ ਨੇ ਵੀ ਉਹਨੂੰ ਦੇਖਣ ਤੋਂ ਬਾਅਦ ਹੀ ਇਹ ਕਿਹਾ ਕਿ ਵੀ ਕੀ ਕੋਈ ਮਤਾ ਵੀ ਪਾਸ ਹੋਇਆ ਜਾਂ ਗੇਮ ਪਲਾਨ ਕੀ ਹੈ ਕਿ ਓਰੀਜਨਲ ਕੈਲੰਡਰ ਨੂੰ ਅਸੀਂ ਇੰਪਲੀਮੈਂਟ ਕਰ ਸਕੀਏ। ਜੀ ਦੇਖੋ, ਇੱਥੋਂ ਦੇ ਹਵਾਲੇ ਨਾਲ ਮਤੇ ਤਾਂ 3-4 ਜਿਹੜੇ ਨੇ ਬਾਅਦ ਦੇ ਵਿੱਚ ਜਿਹੜੇ ਪਾਸ ਵੀ ਹੋਏ ਔਰ ਮੀਡੀਆ 'ਚ ਵੀ ਆਏ ਨੇ। ਇੱਕ ਤਾਂ ਮੂਲ ਤੌਰ 'ਤੇ ਇਹੀ ਹੈ ਕਿ ਬਾਹਰਲੇ ਸਿੱਖ ਮੂਲ ਨਾਨਕਸ਼ਾਹੀ ਕੈਲੰਡਰ 2003 ਨੂੰ ਮਾਨਤਾ ਦਿੰਦੇ ਨੇ ਔਰ ਇੱਕ ਇਸ਼ੂ ਹੋਰ ਜਿਹੜਾ ਉਸ ਡਿਸਕਸ਼ਨ ਦੇ ਵਿੱਚ ਸੀ, ਕਿਉਂਕਿ ਜਿਹੜੀ 5 ਮੈਂਬਰੀ ਕਮੇਟੀ ਸ਼੍ਰੋਮਣੀ ਕਮੇਟੀ ਪ੍ਰੈਜ਼ੀਡੈਂਟ ਨੇ ਅਨਾਊਂਸ ਕੀਤੀ ਹੈ ਕਿ ਜੀ ਉਹ ਵਿਧੀ ਵਿਧਾਨ ਬਣਾਏਗੀ ਕਿ ਕਿਵੇਂ ਜਥੇਦਾਰ ਰੱਖੇ ਜਾਣ, ਕਿਵੇਂ ਕੱਢੇ ਜਾਣ, ਜਿਸ ਦੇ ਵਿੱਚ ਜਿਹੜਾ ਦਿਲਮੇਘ ਸਿੰਘ ਸ਼੍ਰੋਮਣੀ ਕਮੇਟੀ ਦਾ ਉਹਨੂੰ ਸਕੱਤਰ ਬਣਾਇਆ ਔਰ ਉਹਦੇ ਵਿੱਚ ਡਾਕਟਰ ਜਸਪਾਲ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾਕਟਰ ਬਲਕਾਰ ਸਿੰਘ, ਡਾਕਟਰ ਬਲਵੰਤ ਸਿੰਘ ਢਿੱਲੋਂ ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ, ਪ੍ਰਿਥੀਪਾਲ ਸਿੰਘ ਕਪੂਰ ਜਿਹੜੇ ਰਜਿਸਟਰਾਰ ਹੈ ਉਹਨਾਂ ਨੂੰ ਬਣਾਇਆ। ਸੋ ਇਹਦੇ 'ਤੇ ਕਾਫੀ ਡਿਸਕਸ਼ਨ ਸੀ ਕਿ ਵੀ ਕੀ ਇਸ ਕਮੇਟੀ ਨੂੰ ਜਿਹੜਾ ਉਹ ਮੰਨਿਆ ਜਾਏ, ਨਾ ਮੰਨਿਆ ਜਾਏ, ਕੀ ਅਪਰੋਚ ਹੋਏ। ਸੋ ਜ਼ਾਹਰ ਹੈ ਵੀ ਸਿੱਖ ਨੁਮਾਇੰਦਿਆਂ ਦਾ ਇਹ ਕਹਿਣਾ ਸੀ, ਮੈਂ ਤਾਂ ਉਹਦੇ 'ਚ ਇਹੀ ਕਿਹਾ ਸੀ, ਮੈਂ ਕਿਹਾ ਜੀ ਇਹ ਇਹਨਾਂ ਨੇ ਸਿਰਫ ਇੱਕ ਆਈ ਵਾਸ਼ ਕੀਤਾ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਜਿਸ ਤਰੀਕੇ ਨਾਲ ਜਥੇਦਾਰ ਆਨੰਦਗੜ੍ਹ ਨੂੰ ਕੱਢਿਆ ਜਾ ਰਿਹਾ ਹੈ ਇਹ ਸਿੱਖਾਂ ਦੇ ਵਿੱਚ ਇਸ ਦਾ ਰਿਐਕਸ਼ਨ ਹੋਏਗਾ ਔਰ ਉਹਨੂੰ ਕਵਰ ਕਰਨ ਲਈ, ਕਿਉਂਕਿ ਇਹ ਤਾਂ 15 ਸਾਲ ਪਹਿਲਾਂ ਜਥੇਦਾਰ ਵਿਦਾਂਤੀ ਨੇ ਕਿਹਾ ਸੀ ਕਿ ਭਾਈ ਬਣਾਓ ਔਰ ਮੈਂ ਕਿਹਾ ਇਹਨਾਂ ਨੇ ਕੋਈ ਉਹਨੂੰ ਟਾਈਮ ਫਰੇਮ ਨਹੀਂ ਦਿੱਤਾ ਕਿ ਵੀ ਕਿੰਨੀ ਦੇਰ 'ਚ ਉਹ ਰਿਪੋਰਟ ਆਪਣੀ ਦੇਣ ਔਰ ਕੀ ਰਿਪੋਰਟ ਦੇਣਗੇ ਔਰ ਜਿਹੜੀ ਰਿਪੋਰਟ ਦੇਣਗੇ ਵੀ ਤੇ ਸ਼੍ਰੋਮਣੀ ਕਮੇਟੀ ਦੇ ਲਈ ਕਿੰਨੀ ਕੁ ਬਾਈਂਡਿੰਗ ਹੈ ਉਹਨੂੰ ਮੰਨੇਗੀ। ਔਰ ਮੈਂ ਉਹਦੇ 'ਚ ਉਦਾਹਰਨਾਂ ਦਿੱਤੀਆਂ। ਮੈਂ ਕਿਹਾ ਜੀ 3 ਰਿਪੋਰਟਾਂ ਦਾ ਤਾਂ ਮੈਨੂੰ ਯਾਦ ਹੈ ਕਿ ਹਰਿਮੰਦਰ ਸਾਹਿਬ 'ਚ ਬੀਬੀਆਂ ਨੂੰ ਸੇਵਾ ਔਰ ਕੀਰਤਨ ਦਾ ਹੱਕ ਹੋਣਾ ਚਾਹੀਦਾ ਕਿ ਨਹੀਂ, ਇਸ ਬਾਰੇ ਜਦੋਂ ਚਰਚਾ ਪੰਥ ਦੇ ਵਿੱਚ ਛਿੜੀ, ਬੀਬੀ ਮਨਜਿੰਦਰਪਾਲ ਕੌਰ ਇੰਗਲੈਂਡ ਤੋਂ ਗਏ, ਉਹਨਾਂ ਨੇ ਚੈਲੰਜ ਕੀਤਾ, ਬਾਕੀ ਪੰਥਕ ਜਿਹੜੀਆਂ ਧਿਰਾਂ ਵੀ ਨਾਲ ਆਈਆਂ ਅਤੇ ਇਹਨਾਂ ਨੇ ਡਾਕਟਰ ਦਰਸ਼ਨ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਾਲੇ ਉਹਨਾਂ ਦੀ ਅਗਵਾਈ 'ਚ ਇੱਕ ਕਮੇਟੀ ਬਣਾ ਦਿੱਤੀ ਕਿ ਜੀ ਇਹ ਕਮੇਟੀ ਆਪਣਾ ਨਿਰਣਾ ਦੇ ਕਿ ਵੀ ਇਹ ਕੀ ਗੁਰਮਤ ਦੇ ਮੁਤਾਬਕ ਹੈ ਕੀ ਨਹੀਂ ਹੈ। ਉਸ ਦੀ ਰਿਪੋਰਟ ਜਿਹੜੀ ਹੈ ਸਬਮਿਟ ਕੀਤਿਆਂ ਵੀ 3 ਸਾਲ ਲੰਘ ਗਏ ਨੇ, ਲੇਕਿਨ ਉਹ ਜਿਹੜੀ ਹੈ ਉਸ ਦੇ ਉੱਤੇ ਉਹ ਬਿਲਕੁਲ ਹੀ ਚੁੱਪੀ ਧਾਰ ਲਈ ਉਹ ਗੱਲ ਹੀ ਗਈ ਆਈ ਜੀ। ਫਿਰ ਅਸੀਂ ਦੇਖਦੇ ਹਾਂ ਕਿ ਜਿਸ ਤਰੀਕੇ ਨਾਲ ਕਿਸੇ ਜਾਲੀ ਬੰਦੇ ਨੇ ਲਿਆਂਦਾ ਕਿ ਜੀ 10ਵੇਂ ਪਾਤਸ਼ਾਹ ਦੀ ਕਲਗੀ ਆਈ ਹੈ ਜੀ ਇੰਗਲੈਂਡ ਤੋਂ ਔਰ ਰਾਜਾ ਸਾਂਸੀ ਏਅਰਪੋਰਟ, ਇਹੀ ਜਥੇਦਾਰ ਸੀ ਗੁਰਬਚਨ ਸਿੰਘ, ਬੜੇ ਸ਼ਾਨੋ ਸ਼ੌਕਤ ਨਾਲ ਲਿਆਂਦੀ ਕਿ ਜੀ ਉੱਥੇ ਸਥਾਪਿਤ ਕਰ ਦਿੱਤੀ। ਉਦੋਂ ਕੀ ਰੌਲਾ ਪੈ ਗਿਆ, ਉਹਨਾਂ ਨੇ ਕਿਹਾ ਜੀ ਇਹ ਤਾਂ ਜਾਲੀ ਕੰਮ ਹੈ, ਇਹ ਤਾਂ ਹੈ ਹੀ ਨਹੀਂ ਉਹ ਜੀ। ਔਰ ਉਹਨਾਂ ਨੇ ਉੱਥੋਂ ਇੱਕਦਮ ਚੁੱਕੀ, ਪਹਿਲਾਂ 2 ਦਿਨ ਪੂਰਾ ਸਿੱਖਾਂ ਦੀ ਸ਼ਰਧਾ ਦੇ ਨਾਲ ਖਿਲਵਾੜ ਕੀਤਾ, ਫਿਰ ਇੱਕ ਕਮੇਟੀ ਬਣਾ ਦਿੱਤੀ ਕਿ ਜੀ ਇਹ ਕਮੇਟੀ ਫੈਸਲਾ ਕਰੇਗੀ ਕਿ ਵੀ ਇਹ ਜਾਲੀ ਕਿਵੇਂ ਆ ਗਈ, ਇਹ ਕੀ ਹੈ। ਉਹ ਅੱਜ ਤੱਕ ਕਿਸੇ ਨੇ ਉਸ ਕਮੇਟੀ ਦੀ ਕੋਈ ਰਿਪੋਰਟ ਨਹੀਂ ਦੇਖੀ। ਤੀਸਰੀ ਗੱਲ, ਜਿਹੜਾ ਬੜਾ ਵੱਡਾ ਮੇਜਰ ਇਸ਼ੂ ਸੀ ਕਿ ਜਦੋਂ ਗੁਰਲੀਨ ਕੌਰ ਇੱਕ ਜਿਹੜੀ ਡੈਂਟਿਸਟ ਸ਼੍ਰੋਮਣੀ ਕਮੇਟੀ ਦੇ ਕਾਲਜ ਦੇ ਵਿੱਚ ਉਹਨੇ ਐਡਮਿਸ਼ਨ ਸਿੱਖ ਕੋਟੇ 'ਚੋਂ ਲਈ, ਲੇਕਿਨ ਉਹ ਚੈਲੰਜ ਹੋਏ ਕਿ ਬਈ ਉਹ ਰੋਮਾਂ ਦੀ ਬੇਅਦਬੀ ਕਰਦੀ ਹੈ। ਕੇਸ ਹਾਈ ਕੋਰਟ 'ਚ ਗਿਆ, ਉਹਨੇ ਚੈਲੰਜ ਕੀਤਾ ਕਿ ਜੀ ਭਾਵੇਂ ਮੈਂ ਕਰਦੀ ਹਾਂ ਰੋਮਾਂ ਦੀ ਬੇਅਦਬੀ, ਮੈਂ ਸਿੱਖ ਹਾਂ ਅਤੇ ਸਿੱਖ ਦੀ ਡੈਫੀਨੇਸ਼ਨ ਰਹਿਤ ਮਰਿਆਦਾ 'ਚ ਹੈ। ਉਦੋਂ ਡਾਕਟਰ ਅਨੁਰਾਗ ਸਿੰਘ ਜਿਹੜਾ ਸਿੱਖ ਇਤਿਹਾਸ ਰਿਸਰਚ ਬੋਰਡ ਦਾ ਚੇਅਰਮੈਨ ਸੀ, ਉਹਨੇ ਇਸ ਕਿਸਮ ਦਾ ਗੋਲਮੋਲ ਐਫੀਡੇਵਿਟ ਦਿੱਤਾ ਜਿਹੜਾ ਕਿ ਸਿੱਖ ਦੀ ਡੈਫੀਨੇਸ਼ਨ ਨੂੰ ਹੀ ਜਿਹੜਾ ਉਹ ਡਾਊਨ ਕਰਦਾ ਸੀ।
ਉਦੋਂ ਇੱਕਦਮ ਰੌਲਾ ਪਿਆ। ਕਿਰਨਜੋਤ ਕੌਰ ਮੈਂਬਰ ਸੀ ਸ਼੍ਰੋਮਣੀ ਕਮੇਟੀ, ਉਹਨੇ ਪਾਇਆ, ਦੂਸਰਿਆਂ ਨੇ ਪਾਇਆ, ਔਰ ਉਸ ਕਾਹਲੀ ਦੇ ਵਿੱਚ ਉਹਨੂੰ ਡਾਕਟਰ ਅਨੁਰਾਗ ਸਿੰਘ ਨੂੰ ਅਸਤੀਫਾ ਦੇਣਾ ਪਿਆ ਸਿੱਖ ਇਤਿਹਾਸ ਰਿਸਰਚ ਬੋਰਡ ਤੋਂ, ਔਰ ਇਹਨੇ ਕਮੇਟੀ ਬਣਾ ਦਿੱਤੀ ਸ਼੍ਰੋਮਣੀ ਕਮੇਟੀ ਨੇ ਕਿ ਜੀ ਉਹ ਇਸ ਗੱਲ ਦੀ ਪੜਤਾਲ ਕਰੇਗੀ ਕਿ ਇਹ ਲੈਪਸ ਕਿਵੇਂ ਹੋਇਆ, ਇਹ ਕਿਵੇਂ ਐਫੀਡੇਵਿਟ ਚਲਾ ਗਿਆ। ਅੱਜ ਰਿਪੋਰਟ ਆਉਂਦੀ ਹੈ ਉਸ ਕਮੇਟੀ ਦੀ। ਸੋ ਕਹਿਣ ਦਾ ਮਤਲਬ ਹੈ ਕਿ ਵੀ ਮੈਂ ਉੱਥੇ ਇਹੀ ਕਿਹਾ ਸੀ ਕਿ ਵੀ ਇਹਨੇ ਕਿਸੇ ਕੰਢੇ ਨਹੀਂ ਜਾਣਾ, ਪਰ ਫਿਰ ਵੀ ਕੰਸੈਂਸਸ ਹੁੰਦੀ ਹੈ ਉੱਥੇ ਹੋਰਨਾਂ ਦਾ ਸੀ ਖਿਆਲ। ਹਾਂ, ਮੈਂ ਕਿਹਾ ਸੀ ਵੀ ਇਹ ਕੀਤਾ ਜਾਏ ਵੀ ਬਾਹਰ ਜਿਹੜੀ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਦੂਸਰੇ ਨੁਮਾਇੰਦੇ ਨੇ, ਇੱਕ ਆਪਣਾ ਡਰਾਫਟ ਤੁਸੀਂ ਡਿਸਕਸ ਕਰੋ ਕਿ ਭਾਈ ਕਿਵੇਂ ਜਥੇਦਾਰਾਂ ਦੀ ਨਿਯੁਕਤੀ ਔਰ ਉਹਨਾਂ ਦੀ ਸੇਵਾ ਮੁਕਤੀ ਜੀ ਇਹ ਹੋਏ, ਉਹ ਉਹਨਾਂ ਨੂੰ ਤੁਸੀਂ ਭੇਜ ਦਿਓ, ਔਰ ਇੱਥੇ ਇੰਡੀਪੈਂਡੈਂਟ ਵੀ ਜਿਹੜਾ ਹੈ ਆਪਣਾ ਉਹਨੂੰ ਜਾਰੀ ਕਰ ਦਿਓ ਮੀਡੀਆ ਨੂੰ, ਔਰ ਇਹਨਾਂ ਤੇ ਪ੍ਰੈਸ਼ਰ ਬਿਲਡ ਕਰੋ ਕਿ ਵੀ ਇਹ ਵਿਧੀ ਵਿਧਾਨ ਬਣਾ ਕੇ ਆਣ ਔਰ ਸਾਹਮਣੇ ਆਣ, ਤਾਂ ਕਿ ਇਹ ਕਮੇਟੀ ਵੀ ਪਹਿਲੀਆਂ ਕਮੇਟੀਆਂ ਵਾਂਗ ਆਪਣੀ ਮੌਤੇ ਆਪ ਨਾ ਮਰ ਜਾਏ। ਬਾਕੀ ਇੱਕ ਸੀ ਕਿ ਜੀ ਉਹਨਾਂ ਨੂੰ ਕਹੋ ਮੈਂਬਰ ਬਣਾ ਲੈਣ, ਇੱਧਰੋਂ ਬਾਹਰਲਾ ਵੀ ਮੈਂਬਰ। ਮੈਂ ਕਿਹਾ ਜੀ ਕੀ ਫਰਕ ਪੈਂਦਾ ਉਹਦੇ 'ਚ, ਬਾਹਰਲਾ ਮੈਂਬਰ ਆ ਗਿਆ ਕਿ ਇੱਧਰਲਾ ਆ ਗਿਆ ਉੱਧਰਲਾ ਆ ਗਿਆ। ਅਲਟੀਮੇਟਲੀ ਦੇ ਨਾਲ ਤੁਸੀਂ ਉਹਨਾਂ ਨੂੰ ਮਾਨਤਾ ਦੇ ਰਹੇ ਹੋ। ਇੱਕ ਪਾਸੇ ਅਸੀਂ ਕਹਿੰਦੇ ਹਾਂ ਜੀ ਇਹ ਤਾਂ ਗੁਰਦੁਆਰਾ ਐਕਟ ਇੰਡੀਅਨ ਕਾਨੂੰਨ ਦੇ ਥੱਲੇ ਬਣੀ ਹੈ, ਦੂਜੇ ਸਾਨੂੰ ਪਤਾ ਹੈ ਵੀ ਜਿਸ ਅਕਾਲੀ ਦਲ ਨੇ ਜਿਨ੍ਹਾਂ ਦੀ ਮੰਗ ਸੀ ਧਰਮ ਯੁੱਧ ਮੋਰਚੇ ਵੇਲੇ, ਇੱਕ ਮੰਗ ਸੀ ਕਿ ਆਲ ਇੰਡੀਆ ਗੁਰਦੁਆਰਾ ਐਕਟ ਬਣਾਇਆ ਜਾਏ। ਹੁਣ ਤੁਸੀਂ ਕਦੇ ਕਿਸੇ ਦੇ ਮੂੰਹੋਂ ਸੁਣਿਆ ਅਕਾਲੀ ਲੀਡਰ ਦੇ ਜਾਂ ਮੱਕੜ ਦੇ ਮੂੰਹੋਂ ਕਿ ਜੀ ਆਲ ਇੰਡੀਆ ਗੁਰਦੁਆਰਾ ਐਕਟ ਬਣੇ? ਕਿਉਂ ਚੁੱਪ ਕਰ ਗਏ? ਕਿਉਂਕਿ ਜਦੋਂ ਜਸਟਿਸ ਹਰਬੰਸ ਸਿੰਘ ਔਰ ਦੂਸਰਿਆਂ ਨੇ ਔਰ ਪੂਰੀ ਮੰਗ ਵਾਜਪਾਈ ਦੀ ਪਿਛਲੀ 1999 ਦੇ ਵੇਲੇ ਜਦੋਂ ਦੀ ਸਰਕਾਰ ਸੀ, ਉਦੋਂ ਉਹ ਵੀ ਤਿਆਰ ਸੀ, ਆਲਮੋਸਟ ਉਹਨਾਂ ਨੇ ਕਿਹਾ ਜੀ ਲਿਆਓ। ਔਰ ਜਦੋਂ ਉਹ ਖਰੜਾ ਸਾਹਮਣੇ ਆਇਆ, ਡਿਸਕਸ ਹੋਇਆ, ਚਲੋ ਉਸ ਖਰੜੇ 'ਚ ਵੀ ਕੋਈ ਨੁਕਸ ਸੀ ਜਿਹਨੂੰ ਸਿੱਖ ਸਕਾਲਰਾਂ ਨੇ ਚੈਲੰਜ ਕੀਤਾ, ਪਰ ਜਿਹੜਾ ਅਕਾਲੀਆਂ ਨੇ ਆਲ ਇੰਡੀਆ ਗੁਰਦੁਆਰਾ ਐਕਟ ਦੀ ਮੰਗ ਤੋਂ ਹੀ ਤੋਬਾ ਕਰ ਲਈ, ਉਹਨਾਂ ਨੇ ਹਿਸਾਬ ਕਿਤਾਬ ਲਾਇਆ ਕਿ ਇਸ ਹਵਾਲੇ ਨਾਲ ਅੱਜ ਤਾਂ ਬਾਦਲ ਪ੍ਰਾਈਵੇਟ ਲਿਮਟਿਡ ਬਣੀ ਹੋਈ ਹੈ ਸ਼੍ਰੋਮਣੀ ਕਮੇਟੀ, ਕਿ ਜੇ ਬਾਹਰਲੇ ਸੂਬਿਆਂ ਦੇ ਸਿੱਖ ਔਰ ਈਵਨ ਬਾਹਰਲੇ ਦੇਸ਼ਾਂ ਦੇ ਸਿੱਖਾਂ ਦੀ ਵੀ ਨੁਮਾਇੰਦਗੀ ਇਹਦੇ 'ਚ ਹੋਏਗੀ ਤੇ ਫਿਰ ਇਹ ਤਾਂ ਉਹਨਾਂ ਦੀਆਂ ਜਿਹੜੀਆਂ ਮਨਾਹੀਆਂ ਨਹੀਂ ਚੱਲਣਗੀਆਂ, ਉਹ ਤਾਂ ਬਰਾਬਰ ਦੀ ਧਿਰ ਬਣ ਜਾਣਗੇ ਆਲਮੋਸਟ ਜੀ। ਸੋ ਉਹਨਾਂ ਹਾਲਾਤਾਂ 'ਚ ਉਹਨਾਂ ਨੇ ਉਹ ਸਾਰਾ ਜਿਹੜਾ ਉਹ ਮੰਗ ਹੀ ਛੱਡ ਦਿੱਤੀ ਗੁਰਦੁਆਰਾ ਐਕਟ ਦੀ, ਔਰ ਉਹ ਬਣੀ ਬਣਾਈ ਜਿਹੜੀ ਗੱਲ ਸੀ ਉਸ ਨੂੰ ਇਹਨਾਂ ਨੇ ਡਿਸਟਰੋਏ ਕਰ ਦਿੱਤਾ। ਸੋ ਇਹ ਵੀ ਇੱਕ ਇਸ਼ੂ ਸੀ ਜਿਸ ਮੁੱਦੇ ਦੇ ਉੱਤੇ। ਬਾਕੀ ਗੇਮ ਪਲਾਨ ਉਹ ਤਾਂ ਮੈਂ ਇਹੀ ਸਮਝਦਾ ਹਾਂ ਕਿ ਵੀ ਇਹੀ ਡਿਸਕਸ ਹੋਇਆ ਕਿ ਭਾਈ ਬਾਹਰਲੇ ਸਿੱਖ ਨਾਨਕਸ਼ਾਹੀ ਕੈਲੰਡਰ ਮੂਲ 2003 ਦੇ ਮੁਤਾਬਕ ਹੀ ਦਿਨ ਮਨਾਉਣ, ਔਰ ਅਸੀਂ ਸਮਝਦੇ ਹਾਂ ਕਿ ਵੀ ਇਸ ਤੋਂ ਬਿਨਾਂ ਅਸੀਂ ਇੱਥੇ ਬੈਠੇ ਹੋਰ ਕੁਝ ਕਰ ਨਹੀਂ ਸਕਦੇ। ਹਾਂ, ਜਿਹੜੇ ਅਕਾਲੀ ਲੀਡਰ ਆਉਂਦੇ ਨੇ, ਜਥੇਦਾਰ ਆਉਂਦੇ ਨੇ, ਦੂਸਰੇ ਨੇ, ਉਹਨਾਂ ਨੂੰ ਕਨਫਰੰਟ ਕੀਤਾ ਜਾਏ। ਹੁਣ ਜਿਸ ਤਰੀਕੇ ਨਾਲ ਜਥੇਦਾਰ ਆਨੰਦਗੜ੍ਹ ਨੂੰ ਹਰਾਸ ਕਰਨਾ ਸ਼ੁਰੂ ਕੀਤਾ ਹੈ, ਉਹਨਾਂ ਦੇ ਮੁੰਡੇ ਨੂੰ ਜਿਹੜਾ ਡਿਪਟੀ ਸੁਪਰਡੈਂਟ ਜੇਲ੍ਹ ਸੀ ਚੁੱਕ ਕੇ ਮਾਰਿਆ ਗੁਰਦਾਸਪੁਰ, ਔਰ 2-3 ਦਿਨ ਪਹਿਲਾਂ ਉਹਨਾਂ ਦੀ ਸਿੰਘਣੀ ਦੇ ਖਿਲਾਫ ਕੋਈ ਪੁਰਾਣਾ 3-4 ਸਾਲ ਪਹਿਲਾਂ ਦਾ ਕੋਈ ਕੇਸ ਜ਼ਮੀਨ ਦੇ ਪਲਾਟ ਦੇ ਝਗੜੇ ਦਾ, ਕੋਈ ਭਣੇਵੇਂ ਭਾਣਜੇ ਜਿਵੇਂ ਪਿੰਡਾਂ 'ਚ ਹੁੰਦਾ ਹੈ, ਉਹ ਕੱਢ ਕੇ ਕ੍ਰਿਮੀਨਲ ਕੇਸ ਦੀਆਂ ਪ੍ਰੋਸੀਡਿੰਗ ਸ਼ੁਰੂ ਕਰ ਦਿੱਤੀਆਂ। ਹੁਣ ਜਥੇਦਾਰ ਆਨੰਦਗੜ੍ਹ ਨੇ ਕਿਹਾ ਕਿ ਜੀ ਮੈਨੂੰ ਪਰਵਾਹ ਨਹੀਂ ਹੈ ਇਸ ਕਿਸਮ ਦੇ ਕਿਸੇ ਵੀ ਮੈਂ ਦਬਾਅ ਥੱਲੇ ਨਹੀਂ ਚੁੱਕਾਂਗਾ, ਪਰ ਇਹ ਘਟੀਆਪਨ ਦੱਸਦਾ ਹੈ ਵੀ ਕਿਸ ਹੱਦ ਤੱਕ ਸੁਖਬੀਰ ਬਾਦਲ ਔਰ ਪ੍ਰਕਾਸ਼ ਬਾਦਲ ਔਰ ਇਹ ਲਾਣਾ ਜਾ ਸਕਦਾ ਹੈ ਵੀ ਜਿਸ ਜਥੇਦਾਰ ਨੇ 10-11 ਸਾਲ ਬਿਨਾਂ ਤਨਖਾਹ ਲਏ ਜਥੇਦਾਰੀ ਦੀ ਸੇਵਾ ਨਿਭਾਈ ਹੈ, ਜੇ ਉਹਨੇ ਸੱਚ ਦੇ ਉੱਤੇ ਸਟੈਂਡ ਲਿਆ ਤੇ ਅੱਜ ਉਹਦੇ ਟੱਬਰ ਨੂੰ ਵੀ ਪਨਿਸ਼ ਕਰਨ ਤੱਕ ਇਹ ਗਏ ਨੇ, ਕੱਲ ਨੂੰ ਹੋਰ ਵੀ ਘਟੀਆ ਹਰਕਤਾਂ ਕਰਨਗੇ। ਸੋ ਇਹਨਾਂ ਦਾ ਭਾਈ ਸੁਰਿੰਦਰ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ ਜੀ, ਉਹਨਾਂ ਨੇ ਸਾਨੂੰ ਲਿਖਿਆ ਜੀ। ਡਾਕਟਰ ਸਾਹਿਬ ਵੇਲਾ ਵੀ ਹੋ ਗਿਆ ਬ੍ਰੇਕ ਤੇ ਜਾਣ ਦਾ। ਵਿਊਅਰਸ ਤੁਸੀਂ ਨਾਲ ਇਸ ਤਰ੍ਹਾਂ ਬੈਠੇ ਰਹੋ, ਮਿਲੇ ਜੁੜੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ। ਬੈਠੇ ਰਹੋ।